जिथे जिथे भी कोई एक ਇਹੋ ਜਿਹੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰੂ ਅਸੀਂ ਤੁਹਾਡੇ ਨਾਲ ਖੜੇ। ਸਾਰੀਆਂ ਜਥੇਬੰਦੀਆਂ ਨੇ ਇੱਕ ਵੱਡਾ ਅੱਜ ਫੈਸਲਾ ਕੀਤਾ। ਸਾਡੀ ਪੰਜਾਬ ਸਰਕਾਰ ਤੋਂ ਇਹ ਵੀ ਮੰਗਿਆ ਕਿ ਜਿਹੜੀ ਕੱਲ ਇਹ ਘਟਨਾ ਕਪੂਰਥਲੇ ਦੇ ਵਿੱਚ ਵਾਪਰੀ ਆ ਉਹਦੇ ਉੱਤੇ ਪਹਿਲਾਂ ਇਨਕੁਆਇਰੀ ਕਰਨੀ ਚਾਹੀਦੀ ਆ। ਇਮੀਡੀਏਟ ਪਰਚਾ ਜਿਹੜਾ ਦਰਜ ਕੀਤਾ ਉਹ ਵਾਪਸ ਲੈਣ, ਗ੍ਰਾਂਥੀ ਸਿੰਘ ਨੂੰ ਚੁੱਕ ਕੇ ਲੈ ਗਏ ਆ ਜਾਂ ਸਮੁੱਚੀ ਉਸ ਕਮੇਟੀ ਦੇ ਜਿਹੜੇ ਪ੍ਰਬੰਧਕ ਕਰਤਾ ਉਹਨਾਂ ਦੇ ਖਿਲਾਫ ਕਾਰਵਾਈ ਕਰ ਰਹੇ ਆ। ਅਸੀਂ ਸ਼੍ਰੋਮਣੀ ਕਮੇਟੀ ਵਾਲੇ ਆਪਣੀ ਵੀ ਇੱਕ ਸਿੱਟ ਬਣਾ ਰਹੇ ਹਾਂ ਜਿਸ 'ਚ 2 ਮੈਂਬਰ ਹੋਣਗੇ, 2 ਵਿਦਵਾਨ ਹੋਣਗੇ, 2 ਮਹਾਂਪੁਰਸ਼ ਹੋਣਗੇ ਤੇ ਜੇ ਸਰਕਾਰਾਂ ਇਹਨੂੰ ਯਕੀਨੀ ਬਣਾਉਣ, ਇਹਦੇ ਵਿੱਚ ਟੈਕਸ ਸੈਂਟੈਂਸ ਕਰ ਦੇਣ ਤੇ ਫਿਰ ਮੈਂ ਸਮਝਦਾ ਕੁਛ ਖੜੋਤ ਆ ਸਕਦੀ ਆ। ਨਹੀਂ ਤਾਂ ਇਹ ਭਾਵਨਾ ਐਵੇਂ ਜਿਹੜੀ ਸਿੱਖਾਂ ਦੇ ਹਿਰਦਿਆਂ ਨੂੰ ਬਲੂੰਗਣ ਵਾਲੀ ਇਹ ਜਾਰੀ ਰਹੂਗੀ। ਇਹਨੇ 10:26 ਤੇ ਸੱਚਖੰਡ ਵਿੱਚ ਪਹਿਲੀ ਐਂਟਰੀ ਕੀਤੀ ਔਰ ਮੈਂ ਬਿਲਕੁਲ ਇਹ ਗੱਲ ਬਹਿ ਦੇਣਾ ਕਹਿਣਾ ਕਿ ਇਹ ਕਮਾਂਡੋ ਟ੍ਰੇਨਿੰਗ ਵੀ ਲੈ ਚੁੱਕਾ ਸੀ। ਨਹੀਂ ਤਾਂ ਜਿਸ ਹਿਸਾਬ ਨਾਲ ਇਹਨੇ ਉੱਥੇ ਜੰਗਲਾ ਟੱਪਿਆ, ਜਿਸ ਹਿਸਾਬ ਦੇ ਨਾਲ ਉੱਥੇ ਨੇ 6 ਸਕਿੰਟ ਦੇ ਵਿੱਚ ਸਾਰਾ ਐਕਸ਼ਨ ਕੀਤਾ ਇਹਨੇ, ਇਹਦੇ ਪਿੱਛੇ ਬਹੁਤ ਵੱਡੀ ਇੱਕ ਸਾਜ਼ਿਸ਼ ਆ। ਔਰ ਉਹਨਾਂ ਵਿਚਾਰਾਂ ਦੇ ਵਿੱਚ ਮੈਨੂੰ ਇਸ ਗੱਲ ਦੀ ਸੰਤੁਸ਼ਟਤਾ ਆ ਕਿ ਉਹਨਾਂ ਸਾਰਿਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਹ ਸਾਰੇ ਕਾਰਜ ਦੇ ਵਿੱਚ ਸਮੂਹਿਕ ਤੌਰ ਤੇ ਬੜਾ ਵੱਡਾ ਵਿਸ਼ਵਾਸ ਪ੍ਰਗਟ ਕੀਤਾ। ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਵਿਸ਼ਵਾਸ ਪ੍ਰਗਟ ਕੀਤਾ, ਉੱਥੇ ਨਾਲ ਦੀ ਨਾਲ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਿੰਘ ਸਾਹਿਬ ਵੱਲੋਂ ਜੋ ਵੀ ਆਦੇਸ਼ ਆਵੇ ਉਹਦੇ ਉੱਤੇ ਵੀ ਉਹਨਾਂ ਨੇ ਸਮੂਹਿਕ ਤੌਰ ਤੇ ਕਿਹਾ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਹਾਂ, ਜੋ ਵੀ ਹੁਕਮ ਆਊਗਾ ਅਸੀਂ ਉਹਦੇ ਨਾਲ ਖੜੇ। ਔਰ ਇੱਕ ਵਿਦੇਸ਼ੀ ਸਿੱਖ ਵੀ ਸਾਡੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕ ਕਰਤਾ, ਉਹ ਵੀ ਚੇਚੇ ਤੌਰ ਤੇ ਅੱਜ ਪਹੁੰਚੇ ਸੀ ਤੇ ਮੈਨੂੰ ਇਸ ਗੱਲ ਤੇ ਵੀ ਤਸੱਲੀ ਹੋਈ ਕਿ ਉਹਨਾਂ ਨੇ ਵਿਦੇਸ਼ ਦੀਆਂ ਸਿੱਖਾਂ ਵੱਲੋਂ ਵੀ ਉੱਥੇ ਦੇ ਗੁਰਦੁਆਰਾ ਸਾਹਿਬਾਨਾਂ ਵੱਲੋਂ ਵੀ ਇਹ ਯਕੀਨ ਦਿਵਾਇਆ ਕਿ ਸਿੱਖ ਪੰਥ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਸੀਂ ਇਹਨਾਂ ਮਹਾਨ ਕਾਰਜਾਂ ਦੇ ਵਿੱਚ ਜਿੱਥੇ ਜਿੱਥੇ ਵੀ ਕੋਈ ਇੱਕ ਇਹੋ ਜਿਹੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰੂ ਅਸੀਂ ਤੁਹਾਡੇ ਨਾਲ ਖੜੇ। ਕੁਝ ਮਤੇ ਵੀ ਅੱਜ ਅਸੀਂ ਜਿਹੜੇ ਸਾਡੇ ਸਤਿਕਾਰਤ ਮੈਂਬਰ ਸਾਹਿਬਾਨ ਉਹਨਾਂ ਨੇ ਪੜ੍ਹੇ ਸੀਗੇ, ਉਹਨਾਂ ਦੇ ਵਿੱਚ ਸਰਦਾਰ ਰਜਿੰਦਰ ਸਿੰਘ ਜੀ ਮਹਿਤਾ ਸਾਹਿਬ ਵੱਲੋਂ ਇਹ ਮਤੇ ਤੁਹਾਨੂੰ ਅਸੀਂ ਉੱਦਾਂ ਦੇ ਦਿੰਦੇ ਹਾਂ, ਪੜ੍ਹ ਕੇ ਨਹੀਂ ਸੁਣਾਏ ਜਾਣੇ। ਔਰ ਦੂਸਰਾ ਮਤਾ ਸਾਡੇ ਸਤਿਕਾਰਯੋਗ ਭਾਈ ਮਨਜੀਤ ਸਿੰਘ ਜੀ ਵੱਲੋਂ, ਤੀਸਰਾ ਮਤਾ ਸਾਡੇ ਭਾਈ ਰਾਮ ਸਿੰਘ ਜੀ ਵੱਲੋਂ ਤੇ ਚੌਥਾ ਮਤਾ ਸਾਡੇ ਸਰਦਾਰ ਭਗਵੰਤ ਸਿੰਘ ਜੀ ਉਹਨਾਂ ਵੱਲੋਂ ਪੜ੍ਹਿਆ ਗਿਆ। ਤੇ ਚੇਚੇ ਤੌਰ ਤੇ ਜਿਹੜਾ ਸਾਰੀਆਂ ਜਥੇਬੰਦੀਆਂ ਨੇ ਇੱਕ ਵੱਡਾ ਅੱਜ ਫੈਸਲਾ ਕੀਤਾ ਉਹ ਤੁਹਾਡੇ ਨਾਲ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ। ਅੱਜ ਦਾ ਇਹ ਪੰਥਕ ਇਕੱਠ ਸਿੱਖ ਪੰਥ ਦੀ ਪ੍ਰਤੀਨਿਧ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਿਸ਼ਵਾਸ ਦਿਵਾਉਂਦੀ ਹੈ ਕਿ ਇਸ ਸ਼੍ਰੋਮਣੀ ਸੰਸਥਾ ਦੀ ਅਗਵਾਈ ਵਿੱਚ ਪੰਥ ਨੂੰ ਦਰਪੇਸ਼ ਅਜੋਕੀਆਂ ਚੁਣੌਤੀਆਂ ਦੇ ਸਨਮੁਖ ਪਰਸਪਰ ਏਕਤਾ ਅਤੇ ਇਕਸੁਰਤਾ ਲਈ ਵੀ ਜੋ ਵੀ ਪ੍ਰੋਗਰਾਮ ਲਿਖਿਆ ਜਾਵੇਗਾ, ਸਾਰੀਆਂ ਸੰਸਥਾਵਾਂ, ਸੰਪਰਦਾਵਾਂ ਅਤੇ ਜਥੇਬੰਦੀਆਂ ਉਸ ਨੂੰ ਅਮਲੀ ਜਾਮਾ ਪਹਿਨਾਉਣ ਲਈ ਭਰਪੂਰ ਸਹਿਯੋਗ ਦੇਣਗੀਆਂ ਅਤੇ ਪੰਥ ਨੂੰ ਸਮਰਪਿਤ ਹੋ ਕੇ ਕੰਮ ਕਰਨਗੀਆਂ। ਸੋ ਉਹਨਾਂ ਨੇ ਬਹੁਤ ਵੱਡਾ ਵਿਸ਼ਵਾਸ ਦਾ ਪ੍ਰਗਟਾਵਾ ਕੀਤਾ, ਪਹਿਲਾਂ ਵੀ ਨਾਲ ਹੀ ਰਹੇ ਪਰ ਅੱਜ ਚੇਚੇ ਤੌਰ ਤੇ ਉਹਨਾਂ ਨੇ ਇਹ ਵੀ ਪ੍ਰਗਟਾਵਾ ਕੀਤਾ। ਦੂਸਰਾ, ਸਾਡੀ ਪੰਜਾਬ ਸਰਕਾਰ ਤੋਂ ਇਹ ਵੀ ਮੰਗਿਆ ਕਿ ਜਿਹੜੀ ਕੱਲ ਇਹ ਘਟਨਾ ਕਪੂਰਥਲੇ ਦੇ ਵਿੱਚ ਵਾਪਰੀ ਆ ਉਹਦੇ ਉੱਤੇ ਪਹਿਲਾਂ ਇਨਕੁਆਇਰੀ ਕਰਨੀ ਚਾਹੀਦੀ ਆ। ਇਮੀਡੀਏਟ ਪਰਚਾ ਜਿਹੜਾ ਦਰਜ ਕੀਤਾ ਉਹ ਵਾਪਸ ਲੈਣ, ਕਿਉਂਕਿ ਤੱਥਾਂ ਦੇ ਆਧਾਰ ਤੇ ਜੋ ਵੀ ਸੱਚ ਸਾਹਮਣੇ ਆਵੇ ਉਹ ਗੁਰਦੁਆਰਾ ਕਮੇਟੀ ਦੇ ਅੱਜ ਖਬਰ ਮਿਲੀ ਪਈ ਸਵੇਰੇ ਗ੍ਰਾਂਥੀ ਸਿੰਘ ਨੂੰ ਚੁੱਕ ਕੇ ਲੈ ਗਏ ਆ ਜਾਂ ਸਮੁੱਚੀ ਉਸ ਕਮੇਟੀ ਦੇ ਜਿਹੜੇ ਪ੍ਰਬੰਧਕ ਕਰਤਾ ਉਹਨਾਂ ਦੇ ਖਿਲਾਫ ਕਾਰਵਾਈ ਕਰ ਰਹੇ ਆ। ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ। ਅੱਜ ਫਿਰ ਇੱਕ ਅੰਮ੍ਰਿਤਸਰ ਦੇ ਵਿੱਚ ਸਰਦਾਰ ਹਰਜਾਪ ਸਿੰਘ ਸਾਡੇ ਐਗਜ਼ੈਕਟਿਵ ਮੈਂਬਰ ਆ, ਉਹਨੇ ਮੈਂ ਦੱਸਿਆ ਤੁਹਾਡੇ ਲੋਕਲ ਸ਼ਹਿਰ ਦੇ ਵਿੱਚ ਇੱਕ ਘਟਨਾ ਰਾਤ ਦੀ ਫਿਰ ਘਟੀ ਆ। ਇਹ ਸਾਡੇ ਲਈ ਇੱਕ ਬੜੀ ਵੱਡੀ ਸਮੱਸਿਆ ਤੇ ਚੁਣੌਤੀ ਬਣ ਗਈ ਆ।
सिख चुनौतियों के विचों हमेशा तकड़ा होकर निकलिया। तो असीं पंजाब सरकार तो मंग करते हैं पहला इनकुआरी उहदी कपूरथले वाली की जाए, फिर जो बनती कार्रवाई अगे तोरी जाए, क्योंकि भावनावां का मसला तो परचा तुरंत जिहड़ा है वापस लिया जाए। सो उहदे नाल दी नाल क्योंकि साडे विच सिट कल दी बन गई हुआ, सरदार रंधावा साहब ने कल एक ऐलान किया सी कि असीं श्री दरबार साहब जी के मसले दे विच वो जिहड़ा साडे कोलों लांभे हो गया, जिहड़ा एक पापी सी, एक दुष्ट आत्मा सी, ਉਹਦੇ बारे पता करने लई इन्होंने कल एक सिट बनाई है। ਉਹਦਾ 2 दिन का समा दिता। असीं श्रोमणी कमेटी वाले अपनी भी एक सिट बना रहे हैं, जिस 2 मैंबर होणगे, 2 विद्वान होणगे, 2 महापुरुष होणगे। असीं भी अपना जिहड़ा तुहाडे नाल वो सारा घटनाक्रम के संबंध दे विच फिर बाद दे विच विचारा करांगे। ते मेरी सी भी जिहड़ी सिट आ, पहली गल तां ये किसी सिट्टे ते पहुंचण दी मैनूं लगदी नहीं, लगदी इस करके नहीं कि पिछलियां घटनावां दा जे घटनाक्रम देखिया जावे तो बहुत सारे केस इदां ही रुल गए आ। उन्हां केसां दे विच पहिलां तां चलान ही नहीं दिता, जे चलान दिता तो वो सिरे नहीं चढ़े। तो मैं अक्सर 3 दिन तो लगातार इस गल की मंग कर रहा जिहड़ी हाले पंजाब सरकार किसी पासे नहीं ला रही कि ये जिहड़ियां धरावां आ बहुत नरम आ, जिथे किते बेअदबी हुंदी जां कोई यतन करदा तो बंदा 295 ए हुण इंट्रोड्यूस हुई है, पहला 295 सी, तो 295 3 साल कैद तो बेलेबल ऑफेंस सी। तो जे सरकारां इहनूं यकीनी बनाउण इहदे विच डैथ सेंटेंस कर देण तो फिर मैं समझदा कुछ खड़ोत आ सकदी आ, नहीं तो यह भावना इवें जिहड़ी सिखां दे हिरदिआं नूं बलूंदण वाली ये जारी रहूगी। तो अज 3 दिनां दे विच ते पिछले जिहड़ा 4-5 दिन पहलां दी घटना लावां मैं, लगातार ये घटना वापर रही। और एक होर सिस्टम जिहड़ा बहुत साडे लई चिंताजनक बनिया आ, ये इक्को किस्म के मनुख आ जिहड़े अज भी मैनूं अंबरसर भी नहीं दस्सिया, जिहड़ा पुलिस दे कोलों नहीं फड़ाया, वो भी सिमिलर जिद्दां दा इत्थे आ उदां दा इत्थे, उदां दा पहलां जिहड़ा ये श्री गुरु रामदास पातशाह जी के पवित्र सरोवर च कोटगा जी ने सिटिया सी, वो भी इवें दा चेहरा सी। सो ये पता नहीं कित्थों नमूने कढ के ਵੱਡੀ साजिश तहत पंजाब का माहौल अज कुछ यतन किया जा रहा, पर पंजाब के लोगों की बड़ी वड्डी आस्था देश की नहीं विदेश की भी। सचखंड श्री हरमंदर साहब दे विच लखां की आमद दे विच हिंदू भी आउंदे आ, बाकी धर्मां वाले भी आउंदे आ। उन्हां नूं असीं यकीन भी दिवाउने आ कि कई बारी सोशल मीडिया इवें दीयां गल्लां कर दिंदा जिहड़ियां सार्थक ते सच नहीं हुंदियां। मैं किसी नूं कोसदा नहीं, आंभा नहीं दिंदा भई इत्थों हमेशा ही सतगुरु जी सरबत दे भले की अरदास सिख करदा ते असीं सरबत दे भले दे उस संकल्प दे विच विदपता दे नाल हमेशा ही पहरा दिता ते पहरा दिंदे रहांगे। दूसरी एक बेनती सरदार नरेंद्र सिंह जी करते हैं। दूसरी एक बेनती आ कि अक्सर श्रोमणी गुरुद्वारा प्रबंधक कमेटी ते ये भी दूषण लाए जाते आ कि ये अपने पहरेदारों की पूरी ड्यूटी नहीं करते। मैं थानू जे कहूँ तो क्योंकि सिट बन गई है तो मेरा ख्याल सिट आप हाले जिन्ना चਿਰ कोई फैसला नहीं दिंदी, उस तो बाद थानू मैं वो साक्षात सारी रिकॉर्डिंग भी दिखा लूँगा कित्थे कित्थे श्रोमणी गुरुद्वारा प्रबंधक कमेटी के ਜਿਹੜੇ ਸਾਡੇ बाहर पहरेदार टास्क फोर्स ਦੇ ਵਿੱਚ बैठे आ, उन्होंने ने यतन किया, उस यतन ਦੇ ਵਿੱਚ फिर आप ਭੁਲੱਕੜ ਦੇ ਕੇ ਬਾਅਦ ਦੇ ਵਿੱਚ एंटर हो गया उत्थे। ਉਹਦੇ बारे ये ਜਿਹੜੀ ਸਾਡੇ ਕੋਲ CCTV ਫੁਟੇਜ आ वो ਤੁਹਾਨੂੰ ਦਿਖਾਵਾਂਗੇ ਸਿੱਟ ਤੋਂ ਬਾਅਦ, ਕੱਲਾ ਕੱਲਾ ਤੁਹਾਨੂੰ ਜਿੱਥੇ ਵੀ ਹੋਊਗਾ ਸਾਰਾ ਦਿਖਾਵਾਂਗੇ ਵੀ ਕਿਵੇਂ ਕਿਵੇਂ ਆਇਆ। ਇਹ 8:30 ਤੇ घंटा घर वाले पासों इन्हें यतन किया एंटर होने का, पर उत्थे साडे सेवादार ने इनू गेट तो बाहर ही रोकया, अंदर इनू एंटर नहीं होने दिता। वो साडे कोल सारियां रिकॉर्डिंग पईयां। उस तो बाद फिर ये लगभग 9:40 ते इधरों लंगरां वाले पासों एंटर होया और इन्हें मूँह अपना इदां नीवा रखिया। ते मैनू जो लगदा ये बिल्कुल सोची समझी साजिश नाल जिदा बंदा फिर सोचता ना भी की करा ये उधरों 9:40 ते आया और 9:40 ते ने उत्थे लंगर खादा
ਉੱਥੇ ਹੀ ਇਹਨੇ ਚਾਹ ਪੀਤੀ ਆ ਸਾਰੀ। ਫਿਰ ਇਹ ਲੰਗਰ ਵਾਲੀਆਂ ਪੌੜੀਆਂ ਤੋਂ 10:19 ਤੇ ਥੱਲੇ ਉਤਰਿਆ। ਉਸ ਤੋਂ ਬਾਅਦ ਇਹਨੇ 10:26 ਤੇ ਸੱਚਖੰਡ ਵਿੱਚ ਪਹਿਲੀ ਐਂਟਰੀ ਕੀਤੀ, ਜਿਹੜੀ ਇਹਦੀ ਉੱਥੇ ਦੀ ਆ। ਤੇ ਪਰ ਜਿਹੜੇ ਸਾਡੇ ਸੇਵਾਦਾਰ ਸੀ, ਕਿਉਂਕਿ ਹਰ ਕੀ ਪੌੜੀ ਦੇ ਉੱਤੇ ਇਹਨੇ ਉੱਤੇ ਚੜ੍ਹ ਕੇ ਸੱਚਖੰਡ ਦੇ ਵਿੱਚ ਮੱਥਾ ਨਹੀਂ ਟੇਕਿਆ, ਸਿੰਗਲ ਲੇਨ ਦੇ ਵਿੱਚ ਹੀ ਗਿਆ ਔਰ ਜਾ ਕੇ ਮਹਾਰਾਜ ਦੇ ਪਿਛਲੇ ਪਾਸੇ ਕੋਈ ਮੱਥਾ ਨਮਸਕਾਰ ਨਹੀਂ ਕੀਤੀ, ਉੱਥੋਂ ਸਿੱਧਾ ਪਿਛਲੇ ਬੂਹੇ ਨੂੰ ਨਿਕਲ ਕੇ ਹਰ ਕੀ ਪੌੜੀ ਉੱਤੇ ਚੜ੍ਹ ਗਿਆ। ਉੱਥੇ ਫਿਰ ਪਰਿਕਰਮਾ ਕਰੀ ਜਾ ਰਿਹਾ, ਮੌਕੇ ਦੀ ਭਾਲ ਦੇਖ ਰਿਹਾ ਵੀ ਕੀ ਉੱਥੋਂ ਮੇਰੇ ਪੱਲੇ ਪੈਂਦਾ। ਫਿਰ ਇਹ ਤਕਰੀਬਨ 11:45 ਸੱਚਖੰਡ ਤੋਂ ਫਿਰ ਥੱਲੇ ਉਤਰ ਕੇ, ਹਰ ਕੀ ਪੌੜੀ ਤੋਂ ਥੱਲੇ ਉਤਰ ਕੇ ਸਿੱਧਾ ਬਾਹਰ ਚਲੇ ਗਿਆ ਅਕਾਲ ਤਖਤ ਵਾਲੇ ਪਾਸੇ ਨੂੰ। ਔਰ ਅਕਾਲ ਤਖਤ ਵਾਲੇ ਪਾਸੇ ਤੋਂ ਫਿਰ ਇਹਨੇ 2:42 ਦੇ ਦਰਸ਼ਨੀ ਡਿਊਟੀ ਦੇ ਵਿੱਚ ਐਂਟਰ ਕਰਨ ਦੀ ਕੋਸ਼ਿਸ਼ ਕੀਤੀ। ਪੁਲ ਤੋਂ ਹੁੰਦਾ ਜਿਲੇ ਗਿਆ ਤੇ ਸਾਡੇ ਇੱਕ ਸੇਵਾਦਾਰ ਨੇ ਇਹਨੂੰ ਦੇਖਿਆ ਵੀ ਇਹ ਸ਼ੱਕੀ ਮਸ਼ਕੂਕ ਬੰਦਾ ਆ। ਇਹਨੂੰ ਫਿਰ ਲਾਚੀ ਬੇਰੀ ਵਾਲੇ ਪਾਸੇ ਇਹਨੂੰ ਫੌਜੀ ਨੇ ਇਹਨੂੰ ਫਿਰ ਬਾਹਰ ਕੱਢਿਆ ਔਰ ਬਾਹਰ ਕੱਢ ਕੇ ਨਾਲ ਉਹਦੀ ਸਾਡੇ ਕੋਲ ਰਿਕਾਰਡਿੰਗ ਵੀ ਦੇਵਾਂਗੇ ਕਿ ਕਿਉਂਕਿ ਉਹਨੂੰ ਸ਼ੱਕੀ ਲੱਗਦਾ ਸੀ। ਫਿਰ ਦੂਏ ਹੋਰ ਸਿੰਘ ਜਿਹੜਾ ਨਾਲ ਖੜਾ ਸੀਗਾ, ਉਹ ਸਿੰਘ ਨੇ ਸੱਚਖੰਡ ਦੇ ਵਿੱਚ ਜਿਹੜੇ ਬੜਿਆ ਅੰਦਰ, ਉਹ ਸੇਵਾਦਾਰ ਜਿਹੜਾ ਉੱਥੇ ਪ੍ਰੇਮੀ ਸੀ, ਉਹਨੇ ਟਾਸਕ ਫੋਰਸ ਨੂੰ ਦਿੱਤਾ। ਟਾਸਕ ਫੋਰਸ ਇਹਨੂੰ ਲੈ ਕੇ ਆਈ ਔਰ ਉੱਥੇ ਫਿਰ ਇਹਨੂੰ ਪੁੱਛ ਪੜਤਾਲ ਥੋੜ੍ਹੀ ਬਹੁਤੀ ਜਿਹੜੀ ਜਮਾਨੋ ਜਮਾਨੀ, ਕਿਉਂਕਿ ਬੋਲਿਆ ਕੁਝ ਨਹੀਂ, ਤੇ ਇਹਨੂੰ ਬਾਹਰ ਕੱਢ ਦਿੱਤਾ। ਉਸ ਤੋਂ ਬਾਅਦ ਇਹ ਜਿਹੜਾ ਇਹਨੇ ਇੱਕ ਨਵਾਂ ਘਟਨਾਕ੍ਰਮ ਕੀਤਾ, ਉਹ ਸੀਗਾ ਫਿਰ 4:51 ਦੇ ਫਿਰ ਇਹ ਅੰਦਰ ਵੜਿਆ। ਉੱਥੋਂ ਫਿਰ ਸਾਡੇ ਸੇਵਾਦਾਰ ਨੇ ਇਹਨੂੰ ਬਾਹਰ ਕੱਢਿਆ, ਕਿਉਂਕਿ ਸਾਡੀ ਟਾਸਕ ਫੋਰਸ ਦੀ ਡਿਊਟੀ ਵੀ ਚੇਂਜ ਹੋ ਗਈ ਤੇ ਇਹਨੇ ਫਿਰ ਚਲਾਕੀ ਕੀਤੀ। 5:06 ਤੇ ਦੇਖਿਆ ਵੀ ਹੁਣ ਸਾਰੀ ਟਾਸਕ ਫੋਰਸ ਬਦਲ ਗਈ ਆ। ਇਹ ਫਿਰ ਉੱਥੋਂ ਐਂਟਰ ਹੋਇਆ ਔਰ ਫਿਰ ਇਹਨੇ ਭਲੱਕੜੀ ਦਿੱਤੇ, ਜਿੱਦਾਂ ਚਮਕ ਜਿਹਾ ਦਈਦੇ ਆ, ਵਿੱਚ ਹੁੰਦਾ ਹੋ ਕੇ ਫਿਰ ਇਹ ਸੱਚਖੰਡ ਵਿੱਚ ਅੰਦਰ ਜਿਹੜਾ ਆ 5:46 ਤੇ ਉੱਥੋਂ ਫਿਰ ਐਂਟਰ ਹੋਇਆ। ਔਰ ਉੱਥੇ ਦੀ ਜਿਹੜੀ ਫੋਟਿੰਗ ਆ, ਇਹ ਇੱਦਾਂ ਨੀਵਾਂ ਹੋ ਕੇ ਉਹਲੇ ਟਾਸਕ ਫੋਰਸ ਤੋਂ ਹੋ ਕੇ ਇਹਨੇ ਸਾਰਾ ਕੀਤਾ। ਮੈਂ ਜਿਹੜੀ ਤੁਹਾਨੂੰ ਗੱਲ ਕਹਿਣੀ ਚਾਹੁੰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫੋਰਸ ਨੇ ਸ਼ੱਕੀ ਕਰਕੇ ਇਹਨੂੰ ਕੱਢਿਆ ਵੀ 2-3-4 ਵਾਰੀ, ਪਰ ਕਿਉਂਕਿ ਕਈ ਵਾਰੀ ਇਹ ਵੇਸਲਾ ਨਾ ਕਹਿ ਲਵਾਂ ਮੈਂ, ਕਿਉਂਕਿ 5 ਵਜੇ ਡਿਊਟੀ ਟਾਸਕ ਫੋਰਸ ਦੀ ਬਦਲੀ, ਇਹ ਸਵੇਰ ਦਾ ਹੀ ਇਸ ਆਪਣੇ ਯਤਨ ਦੇ ਵਿੱਚ ਕਿਸੇ ਮੈਨੂੰ ਸਮਾਂ ਮਿਲੇ। ਔਰ ਮੈਂ ਬਿਲਕੁਲ ਇਹ ਗੱਲ ਬਹਿਦੇ ਨਾਲ ਕਹਿਣਾ ਕਿ ਇਹ ਕਮਾਂਡੋ ਟ੍ਰੇਨਿੰਗ ਵੀ ਲੈ ਚੁੱਕਾ ਸੀ, ਨਹੀਂ ਤਾਂ ਜਿਸ ਹਿਸਾਬ ਨਾਲ ਇਹਨੇ ਉੱਥੇ ਜੰਗਲਾ ਟੱਪਿਆ, ਜਿਸ ਹਿਸਾਬ ਦੇ ਨਾਲ ਉੱਥੇ ਇਹਨੇ 6 ਸਕਿੰਟ ਦੇ ਵਿੱਚ ਸਾਰਾ ਐਕਸ਼ਨ ਕੀਤਾ, ਇਹਦੇ ਪਿੱਛੇ ਬਹੁਤ ਵੱਡੀ ਇੱਕ ਸਾਜ਼ਿਸ਼ ਆ। ਸਿੱਖ ਪੰਥ ਇਹੋ ਜਿਹੀਆਂ ਸਾਜ਼ਿਸ਼ਾਂ ਨੂੰ ਕਬੂਲਦਾ ਰਿਹਾ, ਪਰ ਮੈਂ ਸਰਕਾਰ ਤੋਂ ਵੀ ਬੇਨਤੀ ਕੀਤੀ, ਹੁਣ 2 ਦਿਨ ਨਹੀਂ ਲਏ ਆ ਭਈ ਕੀ ਉਹਦਾ ਕੱਢਦੇ ਆ, ਕੀ ਕਰਦੇ ਆ। ਅੱਜ ਕੱਲ ਬਹੁਤ ਕੁਛ ਹੋ ਚੁੱਕਾ, ਬਾਇਓਮੈਟ੍ਰਿਕ ਸਾਡੇ ਕੋਲ ਸਿਸਟਮ ਆ ਚੁੱਕਾ, ਤੇ ਉਹਦੇ ਥੋੜਾ ਸਮਾਂ ਹੁੰਦਾ। ਸਮਾਂ ਇਸ ਕਰਕੇ ਹੁੰਦਾ ਵੀ ਜਿਹੜੇ ਆਪਣੇ ਹੱਥਾਂ ਦੇ ਜਿਹਨੂੰ ਆਪਾਂ ਰੇਖਾ ਕਹਿ ਦਿੰਦੇ ਆ, ਫਿੰਗਰਪ੍ਰਿੰਟ ਜਿਹੜੇ ਮੋਹਰਲੇ ਹੁੰਦੇ ਆ, ਉਹ ਫਿਰ 2 ਦਿਨ ਤੋਂ ਬਾਅਦ ਕਿਉਂਕਿ ਲਹੂ ਦੀ ਸਰਕੂਲੇਸ਼ਨ ਬੰਦ ਹੋ ਜਾਂਦੀ, ਮੱਧਮ ਪੈ ਜਾਂਦੇ ਆ। ਇਵੇਂ ਜਿਹੜੇ ਰਟੀਨੇ ਸਾਡੇ ਅੱਖਾਂ ਦੇ ਆ, ਉਹ ਵੀ ਮੱਧਮ ਪੈ ਜਾਂਦੇ ਆ। ਇਹ 2 ਦਿਨਾਂ ਦੇ ਵਿੱਚ ਸੱਚ ਦੱਸਣ, ਔਰ ਸਿੱਖ ਪੰਥ ਹਮੇਸ਼ਾ ਹੀ ਸੱਚ ਤੇ ਪਹਿਰਾ ਦਿੰਦਾ ਰਿਹਾ, ਖੜਦਾ ਰਿਹਾ, ਪਰ ਮੈਨੂੰ ਕੋਈ ਭਰੋਸਾ ਨਹੀਂ, ਕਿਉਂਕਿ ਪਿਛਲੀਆਂ ਕਾਰਵਾਈਆਂ ਤੇ ਮੈਨੂੰ ਪੂਰਨ ਯਕੀਨ ਆ ਕਿ ਹਮੇਸ਼ਾ ਹੀ ਨਹੀਂ ਮਿੱਟੀ ਪਾਈ ਆ। ਸਿੱਧੇ ਲਫ਼ਜ਼ਾਂ ਦੇ ਵਿੱਚ ਕਹਿ ਲਈਏ, ਸ਼ਲਗਮਾਂ ਦੇ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਨਾ ਕਰਨ। ਸਮਾਂ ਸੈਂਸਿਟਿਵ ਆ, ਨਾ ਟਾਈਮ ਵਧਾਉਣ, ਸੱਚ ਲੋਕਾਂ ਦੇ ਸਾਹਮਣੇ ਲਿਆਉਣ। ਸੱਚ ਲੋਕ ਜਿਹੜਾ ਆ ਸੁਣਨਾ ਚਾਹੁੰਦੇ ਆ। ਸੋ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਹਾਂਪੁਰਸ਼ਾਂ ਦੇ ਨਾਲ ਚੇਚੇ ਤੌਰ ਤੇ ਸਾਰਿਆਂ ਮਹਾਂਪੁਰਸ਼ਾਂ ਨੇ ਬਹੁਤ ਵੱਡੀ ਵਿਦਵਤਾ ਤੇ ਇਸ ਪ੍ਰਸੰਗ ਦੇ ਵਿੱਚ ਸ਼੍ਰੋਮਣੀ ਕਮੇਟੀ ਨਾਲ ਤੇ ਸ੍ਰੀ ਅਕਾਲ ਤਖਤ ਸਾਹਿਬ ਨਾਲ ਆਪਣੀ ਵਚਨਬੱਧਤਾ ਦੁਹਰਾਈ ਆ। ਦਿਲ ਦੀਆਂ ਡਿਗਾਈਆਂ ਤੋਂ ਸਾਰੀਆਂ ਜਥੇਬੰਦੀਆਂ ਦਾ ਕੋਟਾਨ-ਕੋਟ ਧੰਨਵਾਦ ਕਰਦਾ, ਜਿਨ੍ਹਾਂ ਨੇ ਬੜੀ ਵੱਡੀ ਇਸ ਸਮੇਂ ਦੇ ਵਿੱਚ ਆ ਕੇ ਆਪਣਾ ਪੂਰਨ ਭਰੋਸਾ ਪ੍ਰਗਟ ਕੀਤਾ। ਸੋ 4 ਵਜੇ ਸਾਡੀ ਐਗਜ਼ੈਕਟਿਵ ਦੀ ਅਫੀਸ਼ੀਅਲ ਮੀਟਿੰਗ ਨਹੀਂ, ਆਪ ਦੀ ਸਾਡੀ ਐਗਜ਼ੈਕਟਿਵ ਦੀ ਮੀਟਿੰਗ ਆ। ਉਹਦੇ ਵਿੱਚ ਵੀ ਅਸੀਂ ਕੋਈ ਮਾੜਾ ਮੋਟਾ ਜਿਹੜਾ ਸੋਚ ਵਿਚਾਰ ਕਰ ਰਹੇ ਹਾਂ। ਸੋ ਸੋਚ ਵਿਚਾਰ ਕਰਕੇ ਗਾਂ ਦਾ ਜਿਹੜਾ ਫਿਰ ਪੱਖ ਆ ਤੁਹਾਡੇ ਕੋਲ ਪੇਸ਼ ਕਰਾਂਗੇ। ਸੋ ਮੀਡੀਆ ਨੂੰ ਮੈਂ ਬੇਨਤੀ ਚੇਚੇ ਤੌਰ ਤੇ ਕਰਨ ਲੱਗਾ, ਹੁਣ ਇਸ ਤੋਂ ਬਾਅਦ 1-to-1 ਨਹੀਂ ਹੋਣੀ।
ਹੁਣ ਜੋ ਇੱਥੇ ਹੋ ਗਿਆ। ਕੱਲ ਮੈਨੂੰ ਇੱਕ ਇੰਗਲੈਂਡ ਤੋਂ ਟੈਲੀਫੋਨ ਆਇਆ, 1 to 1 ਹੋਈ ਇੰਟਰਵਿਊ, ਉਹਨੇ ਮੇਰਾ ਸਿਰਫ 30 ਸਕਿੰਟ ਦੀ ਕਲਿੱਪਿੰਗ ਚੱਕੀ, ਨਾ ਅਗਲਾ ਦਿਖਾ ਲਿਆ ਨਾ ਪਿਛਲਾ, ਕਿਉਂਕਿ ਕੰਟੈਕਸਟ 2 ਚੱਲਦਾ ਸਾਰਾ ਹੀ, ਬੰਦਾ ਇੱਕ ਸਾਰਤਾ ਨਾਲ ਬੋਲਦਾ। ਉਹ ਫਿਰ ਉਹ ਮੈਨੂੰ ਰਾਤੀ ਟੈਲੀਫੋਨ ਆਇਆ, ਜੀ ਭਾਜੀ ਆ ਇਹਨੇ ਗੱਲ ਇਦਾਂ ਲਿਖੀ ਆ। ਉਹ ਮੈਂ ਇਸ ਕਰਕੇ ਤੁਹਾਨੂੰ ਦੁਹਰਾ ਰਿਹਾ ਕਿ ਕਿਰਪਾ ਕਰਕੇ ਹੁਣ ਮੈਂ ਤੁਹਾਨੂੰ ਹੱਥ ਸਿਮਰਤ ਸਾਹਿਬ ਪਹਿਲਾਂ ਤੁਹਾਡਾ ਜੀਓ ਆਇਆ ਆਖਦਾ, ਮੀਡੀਆ ਦਾ ਬਹੁਤ ਵੱਡਾ ਯੋਗਦਾਨ ਕੀਤੀ। ਤੇ ਇਹ ਕੁਐਸਚਨ ਉੱਠਿਆ, ਅੱਜ ਵੀ ਇੱਕ ਹੁਣ ਉੱਠਿਆ, ਉਹ ਮੇਰਾ ਖਿਆਲ ਉਹ ਚੜ੍ਹਤ ਕਮਰ ਕੋਲ ਹੈਗੀ ਉਹਦੀ, ਭਈ ਉਹ ਮੈਨੂੰ ਕਹਿੰਦੇ ਜੀ ਭਈ ਜੀ ਜੇ ਬੰਦਾ ਤੁਸੀਂ ਕਾਨੂੰਨ ਹੱਥ 'ਚ ਲੈ ਲਿਆ, ਜੇ ਬੰਦਾ ਬਚ ਜਾਂਦਾ ਤੇ ਉਹਦੇ ਕੋਲੋਂ ਮਿਲਿਆ ਜਾ ਸਕਦਾ ਸੀ। ਉਹਨਾਂ ਨੇ ਸਿੱਧਾ ਕੁਐਸਚਨ ਕੀਤਾ ਜੀ ਭਈ ਤੁਸੀਂ ਕਾਨੂੰਨ ਹੱਥ 'ਚ ਲਿਆ। ਇਸੇ ਦੇਸ਼ ਦਾ ਕਾਨੂੰਨ ਆ, ਮੈਂ ਵਕੀਲ ਵੀ ਹਾਂ, ਰਾਈਟ ਟੂ ਡਿਫੈਂਸ ਆ ਹਰੇਕ ਬੰਦੇ ਨੂੰ। ਉਹ ਰਾਈਟ ਟੂ ਡਿਫੈਂਸ 'ਚ ਅਗਲੇ ਕਹਿੰਦੇ ਆ ਵੀ ਜੇ ਤੁਹਾਨੂੰ ਖਤਰਾ ਵੀ ਬੰਦਾ ਹੁਣ ਤੁਹਾਨੂੰ ਮਾਰ ਦਊਗਾ, ਉਹਨੂੰ ਤੁਸੀਂ ਸੈਲਫ ਡਿਫੈਂਸ ਦੇ ਵਿੱਚ ਗੋਲੀ ਵੀ ਮਾਰ ਦਿਓ ਤੇ ਕਾਨੂੰਨ ਉਹਨੂੰ ਮਾਨਤਾ ਦਿੰਦਾ, ਉਹਨੂੰ ਅਫੈਂਸ ਨਹੀਂ ਗਿਣਦੇ। ਤਾਂ ਜਿਹੜਾ ਗੁਰੂ ਦੇ ਕਾਲਜੇ ਨੂੰ ਜਾ ਕੇ ਹੱਥ ਪਾਊਗਾ, ਉਹ ਤਾਂ ਸਾਡੀ ਮਨੁੱਖਤਾ ਆ, ਉਹ ਤਾਂ ਸਾਡੀ ਵਿਦਵਤਾ ਆ, ਉਹ ਤਾਂ ਸਾਡੀ ਆਸਥਾ ਆ। ਗੁਰੂ ਸਾਹਿਬ ਜੋ ਅਗਵਾਈ ਕਰਦੇ ਆ, ਤੇ ਜੇ ਉੱਥੇ ਕੋਈ ਕਰੂਗਾ ਤੇ ਫਿਰ ਖੂਨ ਤਾਂ ਖੌਲਦਾ ਹੀ ਆ। ਸੋ ਪ੍ਰੈਸ ਵਾਲਿਓ ਵੀਰੋ, ਇਹਨੂੰ ਆਪਾਂ ਸਮਾਜਿਕ ਤੌਰ ਦੇ ਉੱਤੇ ਮਨੁੱਖ ਨਾ ਗਿਣੀਏ। ਇਹ ਸਮੁੱਚੀ ਧੁਰ ਕੀ ਬਾਣੀ ਸਮੁੱਚੀ ਮਨੁੱਖਤਾ ਦੀ ਅਗਵਾਈ ਕਰਦੀ ਆ। ਇਹ ਮਨੁੱਖ ਦੇ ਉੱਤੇ ਕੋਈ ਹੋਵੇ ਤਾਂ ਐਵੇਂ ਦੀ ਗੱਲ ਚੱਲ ਪਈ ਚੰਗੀ ਲੱਗਦੀ ਆ, ਪਰ ਜਿਹੜਾ ਉਹ ਸਿਨੈਰੀਓ ਚੱਲਿਆ, ਜਿਸ ਨੇ ਵੀ ਉੱਥੇ ਦੇਖਿਆ, ਉਹਦਾ ਖੂਨ ਤਾਂ ਕੁਦਰਤੀ ਖੌਲਣਾ ਸੁਭਾਵਿਕ ਹੀ ਆ। ਬਹੁਤ ਵੱਡੀ ਬੇਅਦਬੀ ਉਸ ਬੰਦੇ ਨੇ ਕੀਤੀ ਆ। ਮੈਂ ਸਿੱਧਿਆਂ ਲਫ਼ਜ਼ਾਂ 'ਚ ਕਹਾਂ, ਪਹਿਲਾਂ ਵੀ ਇੱਕ ਵਾਰੀ ਯਤਨ ਹੋਇਆ ਸੀ, ਪਰ ਉਦੋਂ ਸਤਿਗੁਰੂ ਜੀ ਪ੍ਰਕਾਸ਼ ਮਾਨ ਨਹੀਂ ਸੀ। ਇਸ ਵਾਰ ਬੜੀ ਸੋਚੀ ਸਮਝੀ ਸਾਜ਼ਿਸ਼ ਤਹਿਤ ਦੇਖਦੇ ਆ ਟੀਕਾ ਲਾ ਕੇ ਵੀ ਕਿੰਨੀ ਕਿਸੇ ਜ਼ਹਿਰ ਸਹਿੰਦੇ ਆ। ਗੁਰੂ ਸਾਹਿਬ ਕਿਰਪਾ ਕਰਨ, ਸ਼੍ਰੋਮਣੀ ਕਮੇਟੀ ਤੁਹਾਡੀ ਆਪ ਦੀ ਸੰਸਥਾ, ਕਈ ਵਾਰੀ ਮੇਰੇ ਵਰਗੇ ਕੋਈ ਮੈਂਬਰ ਕਮਜ਼ੋਰ ਆ ਜਾਂਦੇ ਆ, ਸ਼੍ਰੋਮਣੀ ਕਮੇਟੀ ਨੂੰ ਨਾ ਨਿੰਦਿਆ ਕਰੋ। ਸ਼੍ਰੋਮਣੀ ਕਮੇਟੀ ਸਾਡੇ ਬਜ਼ੁਰਗਾਂ ਦੀ ਬੜੀ ਵੱਡੀ ਦੇਣ ਆ, ਪ੍ਰਬੰਧਕ ਕਰਤਾ ਬੋਡੀ ਆ। ਨਹੀਂ ਤਾਂ ਆਪਾਂ ਦੇਖਦੇ ਆ ਅੱਜ ਮਹੱਲਿਆਂ ਦੇ ਵਿੱਚ, ਪਿੰਡ ਵਿੱਚ ਝਗੜੇ ਚੱਲਦੇ ਆ, ਤੇ ਇਹ ਤਾਂ ਵੋਟਾਂ ਦਾ ਯੋਗ ਆ। ਜਿਹਨੂੰ ਵੀ ਸਤਿਗੁਰੂ ਜੀ ਵਡਿਆਈ ਬਖਸ਼ਣੀ ਆ, ਉਹ ਮੈਂਬਰ ਚੁਣੇ ਜਾਂਦੇ, ਉਹ ਯੋਗ ਅਗਵਾਈ ਕਰਦੇ ਆ। ਸੋ ਇਹ ਸੰਸਥਾ ਜਿਹੜੀ ਤੁਹਾਡੀ ਕੌਮ ਦਾ ਸਰਮਾਇਆ, ਤੇ ਕੌਮ ਦੇ ਸਰਮਾਏ ਨੂੰ ਨਾ ਖੋਰਾ ਲਾਈਏ। ਮੈਂਬਰ ਚਲੋ ਕਈ ਵਾਰੀ ਹੁੰਦੇ ਮੇਰੇ ਵਰਗੇ ਕਮਜ਼ੋਰ ਆ ਜਾਂਦੇ ਆ। ਸੋ ਇੰਨੀ ਕੁ ਬੇਨਤੀ ਸਾਨੂੰ ਸਾਰਿਆਂ ਨੂੰ। ਸਮੇਂ ਤੇ ਤਕਨੀਕ ਬਦਲਦੀ ਰਹੀ, ਪਹਿਲਾਂ ਸੀਸੀਟੀਵੀ ਕੈਮਰੇ ਨਹੀਂ ਸੀ, ਹੁਣ ਸੀਸੀਟੀਵੀ ਕੈਮਰੇ ਵੀ ਆਏ। ਤੁਸੀਂ ਕਿਹਾ ਜੀ ਟਾਸਕ ਫੋਰਸ ਵੀ ਬੜੀ ਤਨਦੇਹੀ ਦੇ ਨਾਲ ਔਰ ਪੂਰੀ ਉਹਨਾਂ ਦੇ ਸਹੀ ਢੰਗ ਨਾਲ ਡਿਊਟੀ ਨਿਭਾਈ, ਪਰ ਫਿਰ ਵੀ ਤੁਹਾਨੂੰ ਲੱਗਦਾ ਕਿ ਸਮੇਂ ਦੇ ਯੁੱਗ ਦੇ ਨਾਲ ਔਰ ਜਿਸ ਤਰ੍ਹਾਂ ਸੰਗਤ ਦੀ ਆਮਦ ਵਧ ਰਹੀ ਹੈ, ਅੱਗੇ ਹੋਰ ਪ੍ਰਬੰਧਾਂ ਦੇ ਵਿੱਚ ਬਦਲਾਅ ਕਰਨ ਦੀ ਲੋੜ ਹੈ? ਦੇਖੋ ਸਾਡੇ, ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਸੀਸੀਟੀਵੀ ਕੈਮਰੇ ਦੇ ਵਿੱਚ ਸਾਡੇ ਕਈ ਅਜਿਹੇ ਵੀ ਘਟਨਾਕ੍ਰਮ ਵਾਪਰੇ ਆ, ਜਿਹੜਾ ਜਿਸ ਬੰਦੇ ਦਾ ਕੋਈ ਬਟੂਆ ਨਿਕਲ ਗਿਆ, ਕਿਸੇ ਦੀ ਕੋਈ ਬਾਲੀ ਲਾਈ ਗਈ, ਅਗਲੇ ਨੂੰ ਪਤਾ ਹੀ ਨਹੀਂਗਾ। ਸਾਡੇ ਸੀਸੀ ਫੁਟਿੰਗ ਨੇ ਬੰਦਾ ਵੀ ਲੱਭਿਆ, ਚੋਰ ਵੀ ਲੱਭਿਆ, ਨਾਲ ਉਹ ਮਦਈ ਵੀ ਲੱਭਿਆ ਵੀ ਭਾਈ ਆ ਤੇਰਾ ਬਟੂਆ ਕੱਢਿਆ ਗਿਆ, ਤੇਰਾ ਆਹ ਕੱਢਿਆ ਗਿਆ। ਸੀਸੀਟੀਵੀ ਦੇ ਸਾਡੇ ਪ੍ਰਬੰਧ ਜਿਹੜੇ ਆ ਉੱਥੇ ਨਜ਼ਰ ਉਹ ਰੱਖ ਹੀ ਰਹੇ ਆ, ਕਿਉਂਕਿ ਇਹ ਜਿਹੜੀ ਟਾਸਕ ਫੋਰਸ ਆ, ਮੈਂ ਟਾਸਕ ਫੋਰਸ ਦਾ ਤਾਂ ਤੁਹਾਨੂੰ ਕਹਿੰਦਾ ਸੀ, ਸੀਸੀ ਫੁਟਿੰਗ ਦਾ ਆਪਣਾ ਆ, ਉੱਥੋਂ ਤੁਸੀਂ ਸਾਰਾ ਰਿਵਾਈਂਡ ਕਰ ਸਕਦੇ ਆ, ਸਾਰਾ ਕੁਝ ਤੁਹਾਨੂੰ ਮਿਲ ਜਾਂਦਾ। ਪਰ ਜਿਹੜਾ ਮੌਜੂਦਾ, ਕਿਉਂਕਿ ਉਹਨੀ ਦਾ ਕੈਮਰੇ ਦੇ ਵਿੱਚ ਕੈਚ ਕਰਨਾ, ਤੇ ਟਾਸਕ ਫੋਰਸ ਜਿਹੜੀ ਮੌਕੇ ਤੇ ਹੁੰਦੀ ਆ, ਉਹ ਟਾਸਕ ਫੋਰਸ ਇਸ ਬੰਦੇ ਦੇ ਸੰਬੰਧ ਦੇ ਵਿੱਚ ਮੈਂ ਕਹਿ ਸਕਦਾ ਉਹਨੇ ਜ਼ਿੰਮੇਵਾਰੀ ਪੂਰੇ ਤੌਰ ਤੇ ਨਿਭਾਈ ਆ। ਮੇਰਾ ਸਵਾਲ ਇਹ ਸੀ ਕਿ ਟਾਸਕ ਫੋਰਸ ਦੇ ਵਿੱਚ ਵੀ ਕੋਈ ਵਾਧਾ ਕਰਨ ਦੀ ਜਾਂ ਬਦਲਾਅ? ਉਹਦੇ ਵਿੱਚ ਅਸੀਂ ਸੋਚ ਰਹੇ ਹਾਂ, ਅਸੀਂ ਹੁਣ ਥੋੜਾ ਵੀ ਜਿਹੜੇ ਸਾਡੇ ਵੱਡੇ ਸਥਾਨ ਆ ਉਹਨਾਂ ਦੇ ਵਿੱਚ ਅਸੀਂ ਹੋਰ ਵਧਾਈਏ। ਤੇ ਤੁਸੀਂ ਇਸ ਗੱਲ ਤੋਂ ਵੀ ਹੋਵੋਗੇ, ਸਾਡੇ 3-4 ਬੱਚੇ ਜਿਹੜੇ ਆ ਉਸ ਚਿੱਟ ਕੱਪੜਿਆਂ ਦੇ ਵਿੱਚ ਵੀ ਸਾਰਾ ਮਨਿਊਟਲੀ ਬਾਚ ਕਰਦੇ। ਅਸੀਂ ਹੋਰ ਬੱਚੇ ਲਾਵਾਂਗੇ ਉਹ ਇਸ ਕੰਮ ਦੇ ਵਿੱਚ ਵੀ ਜਿਹੜੇ ਇਦਾਂ ਦੀਆਂ ਇੰਸੀਡੈਂਟਸ ਜਿਹੜੀਆਂ ਉਹ ਭਵਿੱਖ ਦੇ ਵਿੱਚ ਨਾ ਵਾਪਰਨ। प्रधान जी, इस पूरे मामले पर पूरी दुनिया और देश की भी नजर है और आपकी एक महत्वपूर्ण प्रेस वार्ता है। अगर जो महत्वपूर्ण फैसले लिए गए हैं या कपूरथला के मसले पर जो आपका मत है उसको अगर हिंदी में रख देंगे तो पूरा देश जानेगा। देखो जिस वेले जिस वक्त तक कोई भी घटनाक्रम होता है तो पुलिस उसकी पहले इन्वेस्टिगेशन करती है और इन्वेस्टिगेशन के बाद ही इंक्वायरी कह लीजिए, इन्वेस्टिगेशन केस दर्ज होने तो बाद होती है। तो वो जो इंक्वायरी करते हैं
पहले प्रिलिमिनरी इंक्वायरी करके प्राइमा फेसी टू मेक आउट के इज देयर एनी ऑफेंस। जो कपूरथला में हुआ है उसके लिए हम पुलिस के ये करते हैं, पहले केस दर्ज कर लिया है, पहले उसकी तफ्तीश करो, जे कोई सच आपके सामने सच्चे आ जाता है तो फिर उस पर कार्रवाई करो। तुरंत कार्रवाई ऐसे हालातों में करेंगे आप तो फिर वहाँ लोग बैठे हैं सुबह के सड़क पर धरना लगाकर, तो ठीक नहीं है। प्रधानमंत्री इसमें एक सवाल है कि वो जो एफआईआर की है 295 में की गई है, तो आप क्या कहते हो कि पहले इंक्वायरी होनी चाहिए, क्योंकि वहाँ पे ये भी बात आ रही है कि पुलिस ये कह रही है कि यू टर्न ले लिया है। जे मैं कपूरथले की बात कर रहा हूँ, जो जहाँ पर्चा दर्ज हुआ है वो है 307 295 का, वो जो मरा है उसके ऊपर हुआ है, क्योंकि उसने वहां अटेम्प्ट टू मर्डर किया है। वहां कपूरथले में जो किया है, जहां भी पहले इन्वेस्टिगेशन हुई है, एकदम नहीं पर्चा दर्ज हुआ। मेरा सैंपल प्रपोजिशन इज देयर, फर्स्ट गेट इट इंक्वायर्ड सो दैट जेडे ट्रुथ शुड कम फ्रॉम एवरी माउथ, फिर उसके अनुसार ही वो अगला काम और किया वहाँ जाए। पे जो ग्रंथी अमरजीत है उसकी बात ग्रंथी अमरजीत को बार बार बोला जा रहा है, कई मीडिया में बोला जा रहा है कि वो पाकिस्तान जाके आए हैं, कोई लिंक्स है, आपको क्या लगता है? कौन से? जो वहाँ पे ग्रंथी अमरजीत है। देखो, इसके बारे में मुझे कोई जानकारी नहीं है। मुझे पास जो जानकारी है मुझे आपको दे दी कि कोई कमेटी के खिलाफ या क्रांति के साथ पूछताछ तो किसी से भी कर सकते हैं, उसमें ऑब्जेक्शन नहीं। जो सच है वो सच तो सच ही रहेगा। मेरा प्रधान जी सवाल नहीं बड़ा जरूरी, मेरी बेनती को एक सवाल मैंने करन दो यार। देखो मेरी बेनती ये है कि ਤੁਸੀਂ ਜਿਹੜੀ ਪਹਿਲਾਂ ਗੱਲ ਕਹੀ ਹੈ ਕਿ ਮੈਂ ਮੀਡੀਆ ਵਾਲਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ, ਮੈਂ ਇਹਦੇ ਨਾਲ ਸਹਿਮਤ ਨਹੀਂ। ਤੁਸੀਂ ਸਾਡੇ ਸਤਿਕਾਰਯੋਗ ਹੋ, ਨੰਬਰ 1। ਧੰਨਵਾਦ। ਨੰਬਰ 2, ਇਹ ਸਾਰਿਆਂ ਨੂੰ ਰਿਸਪੈਕਟ ਕਰਨੀ ਚਾਹੀਦੀ ਹੈ, ਇਸ ਸੀਟ ਨੂੰ ਆਨਰ ਕਰਨਾ ਚਾਹੀਦਾ ਹੈ। ਨੰਬਰ 2, ਮੇਰਾ ਸਵਾਲ ਇਹ ਹੈ ਕਿ 8:20 ਤੋਂ ਲੈ ਕੇ 5:06 ਤੱਕ ਤੇ 5:46 ਤੱਕ ਟਾਸਕ ਫੋਰਸ ਆਪਣੇ ਐਕਸ਼ਨ ਕਰਦੀ ਰਹੀ, ਉਹਨੂੰ ਨਜ਼ਰ ਰੱਖੀ ਸਾਰੀ ਉਹਨਾਂ ਨੇ ਕਿਸੇ ਉੱਚ ਅਧਿਕਾਰੀ ਨੂੰ ਸੂਚਿਤ ਕੀਤਾ ਕਿ ਵੀ ਇਹ ਬੰਦਾ ਸ਼ੱਕੀ ਹੈ, ਇਹਨੂੰ ਪੁਲਿਸ ਦੇ ਹਵਾਲੇ ਕਰੋ। ਦੇਖੋ ਇਹ ਮੈਂ ਬਟ ਆਈ ਐਮ ਸੇਇੰਗ, ਜੋ ਮੈਂ ਕਹਿ ਰਿਹਾ ਇਹ ਤੁਹਾਡੇ ਸਾਹਮਣੇ ਮੈਂ ਉਹ ਫਿਰ ਤੱਤ ਫੇਰ ਲਿਆਉਂਗਾ ਵੀ ਅਸੀਂ ਸਾਡੇ ਕੋਲ ਪੂਰੇ ਸਬੂਤ ਆ ਉਹਦੇ ਬਾਰੇ ਕੀ ਕੀਤਾ, ਉਹਨੇ ਕਿੱਥੇ ਕੀਤਾ। ਇਹ ਸਿੱਟ ਪਹਿਲਾਂ ਕਨਕਲੂਡ ਕਰ ਲਿਆ ਆਪਣਾ, ਉਹ ਤੋਂ ਬਾਅਦ ਮੈਂ ਤੁਹਾਨੂੰ ਸਾਰਾ ਦਿਖਾ ਲੂੰਗਾ ਸਿਰ। ਨਹੀਂ ਟਾਸਕ ਫੋਰਸ ਦੀ ਹਾਂ ਜੈਸੀ ਜਿਹੜੇ ਆਪਣੇ ਦਿਖਾ ਉਹਨਾਂ ਨੂੰ ਆਖੇ ਕਿ ਵੀ ਇਹ ਬੰਦਾ ਜਿਹੜਾ ਸ਼ੱਕੀ ਹੈ ਹੋਇਆ ਬਾਰ-ਬਾਰ ਫਿਰਦਾ ਇਹ ਹੋਇਆ ਹਾਂ। ਇਹ ਹਾਲੇ ਮੈਂ ਬੋਲਣਾ ਸਿੱਟ ਦੇ ਵਿੱਚ ਬਣਾ ਰਹੇ ਅਸੀਂ, ਹਾਲੇ ਮੈਂ ਅੱਜ ਫੈਸਲਾ ਹੀ ਕੀਤਾ। ਉਹਦੇ ਵਿੱਚ ਸਰਕਾਰ ਜਿਹੜੇ ਸੀਨੀਅਰ ਮੈਂਬਰ ਹੋਣਗੇ, ਜਿਹੜੇ ਗੁਰਸਿੱਖੀ ਦੇ ਨਾਲ ਵੀ ਤੇ ਦੂਸਰੇ ਢੰਗ ਦੇ ਨਾਲ ਵੀ, ਉਹ ਅਸੀਂ ਬਣਾਵਾਂਗੇ ਇਸ ਢੰਗ ਲਈ ਵੀ ਸਰਕਾਰ ਤੋਂ ਵੀ ਮੰਗ ਕਰਦੇ ਬੰਦਾ ਘੰਟਾ ਘਰ ਤੋਂ ਜਦੋਂ ਇੱਧਰ ਨੂੰ ਐਂਟਰ ਹੁੰਦਾ ਅਸੀਂ ਲੋਕੇਟ ਕਰ ਲਿਆ। ਉਹ ਤੋਂ ਪਹਿਲਾਂ ਕਿੱਧਰੋਂ ਆਇਆ, ਕਿਵੇਂ ਆਇਆ, ਉਹ ਤਾਂ ਸਰਕਾਰ ਦੇ ਸਾਰੇ ਕੰਮ ਆ ਨਾ, ਉਹ ਸਰਕਾਰ ਕਰੇ ਕੰਮ ਆਪਣੇ। ਮਾਨਸਿਕ ਰੋਗੀ ਵਾਲੀ ਗੱਲ ਹੈ, ਪੁਲਿਸ ਹਰ ਮਾਮਲੇ 'ਚ ਕਹਿੰਦੀ ਕਿ ਮਾਨਸਿਕ ਰੋਗੀ ਆ। ਤੁਸੀਂ ਪੇਸ਼ੇ ਵਜੋਂ ਇੱਕ ਵਕੀਲ ਹੋ, ਕੀ ਮਾਨਸਿਕ ਰੋਗੀ ਨੂੰ ਪਰਿਭਾਸ਼ਿਤ ਕਰਨ ਦੀ ਜ਼ਰੂਰਤ ਹੈ? ਦੇਖੋ ਮਾਨਸਿਕ ਰੋਗੀ ਜਿਹੜਾ ਆ ਐਜ ਪਰ ਮੈਡੀਕਲ ਟਰਮ ਤਾਂ ਉਹਦਾ ਇੱਕ ਸਿਸਟਮ ਆ ਜੀ, ਉਹ ਸਾਈਕਾਈਟਰਿਸਟ ਜਿਹੜੇ ਹੈਗੇ ਆ ਉਹ ਦੱਸ ਸਕਦੇ ਆ। ਪਰ ਮੇਰਾ ਜਿੰਨਾ ਹੁਣ ਤੱਕ ਦਾ ਤਜਰਬਾ, ਜਿੰਨੇ ਵੀ ਸਕ੍ਰਿਲੇਜ ਦੇ ਕੇਸ ਹੋਏ ਆ ਉਹਨਾਂ ਦੇ ਵਿੱਚ ਇਹ ਕਹਿ ਕੇ ਗੱਲ ਜਿਹੜੀ ਆ ਉਹ ਖਤਮ ਕਰ ਦਿੱਤੀ ਜਾਂਦੀ ਆ ਕਿ ਮਾਨਸਿਕ ਰੋਗੀ ਆ। ਰੱਖਿਆ ਜਾ ਸਕਦਾ। ਅੱਛਾ, ਦੂਸਰਾ ਆ ਜਿਹੜਾ ਮਾਨਸਿਕ ਰੋਗੀ ਜਿਹੜਾ ਹੁਣ ਕਹਿ ਰਹੇ ਆ, ਇਹ ਕੋਈ ਮਾਨਸਿਕ ਰੋਗੀ ਨਹੀਂ। ਇਹ ਮੌਕੇ ਦੀ ਭਾਲ ਦੇ ਵਿੱਚ ਵੀ ਕਦੋਂ ਮੈਨੂੰ ਮੌਕਾ ਮਿਲੇ ਟ੍ਰੇਨਡ ਸੀਗਾ, ਔਰ ਉਹਦਾ ਐਕਸ਼ਨ ਤੁਸੀਂ ਦੇਖੋ ਵੀਡੀਓ ਕਲਿੱਪਿੰਗ ਤੇ ਤੁਹਾਨੂੰ ਇੱਕਦਮ ਸਮਝ ਲੱਗ ਜਾਊ ਕਿ ਇਹਦਾ ਕੋਈ ਕਮਾਂਡੋ ਆਇਆ ਟ੍ਰੇਨ ਕਰਕੇ। ਕਾਨੂੰਨੀ ਚੁਣੌਤੀ ਦਿਓਗੇ, ਸ਼੍ਰੋਮਣੀ ਕਮੇਟੀ ਕਾਨੂੰਨੀ ਚੁਣੌਤੀ ਦਊਗੀ ਇਸ ਪੁਲਿਸ ਦੀ ਧਾਰਾ ਨੂੰ? ਦੇਖੋ ਪੁਲਿਸ ਨੇ ਧਾਰਾ ਜਿਹੜੀ ਪਰਚਾ ਸਾਡੇ ਬਿਆਨਾਂ ਤੇ ਦਰਜ ਕੀਤਾ, ਕਿਉਂਕਿ ਉਸ ਬੰਦੇ ਦੇ ਖਿਲਾਫ ਦਰਜ ਕੀਤਾ। ਸਾਡੇ ਅਸੀਂ ਤਾਂ ਮਦਈ ਆ ਉਸ ਕੇਸ ਦੇ ਵਿੱਚ, ਅਸੀਂ ਤਾਂ ਸੱਚ ਚਾਹੁੰਦੇ ਆ। ਸਾਡਾ ਕੇਵਲ ਇੱਕ ਨਕਾਤੀ ਪ੍ਰੋਗਰਾਮ ਹੈ ਵੀ ਬੰਦਾ ਕਿੱਥੇ ਦਾ ਰਹਿਣ ਵਾਲਾ ਔਰ ਬੰਦੇ ਦਾ ਪਿਛੋਕੜ ਕੀ ਆ, ਬੰਦਾ ਕਿੱਥੋਂ ਆਇਆ, ਇਹ ਸਾਰਾ ਕੌਂਸਪੀਰੇਸੀ ਕਰਕੇ ਸਾਰੀ ਜਿਹੜੀ ਆ ਸਾਡੀ ਤਾਂ ਮੰਗ ਇਹ ਆ ਵੀ ਸੱਚ ਜਿਹੜਾ ਆ ਮੋਹਰੇ ਆਉਣਾ ਚਾਹੀਦਾ। कपूरथला में जो इंसिडेंट हुआ वहाँ पुलिस क्लेम कर रही है कि सुबह 7 बजे वो गुरुद्वारे के बाहर पहुंच गए थे, लेकिन 7 बजे से लेकर 11-12 बजे तक उनको वो बंदा हैंडओवर नहीं किया गया गुरुद्वारे के बाबा जी अमरजीत सिंह की तरफ से। देखो, आपको क्या लगता है कि वो सही बात है, ऐसे कर देना चाहिए था या जो उन्होंने किया वो सही है? देखो इसके बारे में जब भीड़ इकट्ठी हो जाती है
तो कई बार ऐसा भी समय बन जाता है कि प्रबंधक कर्ता कभी बेबसी हो जाती है। जब वहाँ पुलिस थी तो पुलिस ही ये बता सकती है ना, पुलिस बता सकती है, पुलिस तो लॉ अबाइडिंग फोर्स है, उसके पास सब कुछ है। तो वो मुझसे क्यों पूछें कि वहाँ पुलिस वहाँ गई हुई थी, उनके सामने जो कुछ हुआ वहाँ हुआ। तो जो पुलिस की अनगहली है वो हमारे पास में थोपी जाए। ਇਹੋ ਜਿਹੀ ਘਟਨਾ ਮੁੜ ਕੇ ਨਾ ਵਾਪਰੇ, ਸ਼੍ਰੋਮਣੀ ਕਮੇਟੀ ਨੇ ਕੀ ਵਿਸ਼ੇਸ਼ ਉਪਰਾਲਾ ਕੀਤਾ ਜਾਂ ਕਰ ਰਹੀ ਹੈ? ਦੇਖੋ ਸਾਡਾ ਉਪਰਾਲਾ, ਕਿਉਂਕਿ ਅਸੀਂ ਕੋਈ ਲਾ ਬਾਈਂਡਿੰਗ ਫੋਰਸ ਨਹੀਂ, ਅਸੀਂ ਤਾਂ ਅਪੀਲ ਕਰਦੇ ਹਾਂ ਸਰਕਾਰ ਨੂੰ ਵੀ ਅਪੀਲ ਹੋਏਗੀ ਜੀ, 2 ਘਟਨਾਵਾਂ ਮੇਰੀ ਬੇਨਤੀ ਸੁਣ ਲਓ। ਫਿਰ ਜੇ ਅਪੀਲ ਦੇ ਨਹੀਂ ਕੋ ਹੁੰਦਾ, ਫਿਰ ਜੋ ਕੁਝ ਹੋਇਆ ਉਹ ਹੁੰਦਾ। ਫਿਰ ਇਸ ਕਰਕੇ ਮੈਂ ਤੁਹਾਨੂੰ ਨਿਮਰਤਾ ਸਹਿਤ ਬੇਨਤੀ ਕਰਦਾ, ਇਹ ਮੈਂ ਇੱਕ ਮਿੰਟ ਜੀ, ਅਸੀਂ ਲਾ ਬਾਈਂਡਿੰਗ ਫੋਰਸ ਨੇ ਕਿ ਸ਼੍ਰੋਮਣੀ ਕਮੇਟੀ ਪਹਿਲੀ ਨੰਬਰ 1, ਨੰਬਰ 2 ਭਈ ਜਿਹੜੇ ਅਸੀਂ ਅਪੀਲ ਕਰਦੇ ਹਾਂ, ਅਪੀਲ ਵੀ ਕਿਸੇ ਸੀਮਾ ਤੱਕ ਕੀਤੀ ਜਾ ਸਕਦੀ, ਉਹਦੇ ਵਿੱਚ ਸਰਕਾਰ ਨੂੰ ਕਰਨਾ ਕੋਈ ਔਖਾ ਨਹੀਂਗਾ। ਜੇ ਸਰਕਾਰ ਅਮੈਂਡਮੈਂਟ ਕਰਕੇ ਆਈਪੀਸੀ ਦੇ ਵਿੱਚ ਅਮੈਂਡਮੈਂਟ ਕਰ ਦੇਵੇ, ਕੋਈ ਔਖਾ ਕੰਮ ਨਹੀਂ। ਤੁਹਾਡੇ ਸਾਹਮਣੇ 377 ਦੇ ਕੇਸ ਆਏ ਤਾਂ ਉਹਦੇ ਵਿੱਚ ਐਡ ਕੀਤੀਆਂ ਨਾ ਆਪਾਂ, ਕਿੱਡਾ ਕਿ ਇਹ ਕੰਮ ਆ, ਬਹੁਤ ਛੋਟਾ ਕੰਮ ਆ, ਪਰ ਜਾਣ ਬੁੱਝ ਕੇ ਲਮਕਾਇਆ ਜਾ ਰਿਹਾ ਕਿ ਰੋਜ਼ ਇਹ ਇਲਜ਼ਾਮ ਮੁੱਕੇ ਨਾ। ਦੂਸਰੀ ਗੱਲ ਆਪਣੇ ਮੈਂ ਤੁਹਾਨੂੰ ਬੇਨਤੀ ਨਿਮਰਤਾ ਸਹਿਤ ਕਰਦਾ ਕਿ ਜਿਹੜੇ ਹੀਲੇ ਖਤਮ ਹੋ ਜਾਂਦੇ ਆ, ਫਿਰ ਲੋਕ ਆਪਣੇ ਹੱਥੀਂ ਆਪਣਾ ਕੰਮ ਕਰਦੇ ਆ। ਤੇ ਮੈਂ ਸਮਝਦਾ ਸਰਕਾਰ ਨੂੰ ਇਹ ਗੱਲ ਚੁਣੌਤੀ ਚਾਹੀਦੀ ਆ ਕਿ ਸੱਚ ਸਾਹਮਣੇ ਆਵੇ, ਇਹੋ ਜਿਹੀਆਂ ਘਟਨਾ ਮੁੜ ਕੇ ਵਾਪਰੇ ਨਾ। ਤੇ ਜੇ ਵਾਪਰਨਗੀਆਂ ਫਿਰ ਐਵੇਂ ਦੀਆਂ ਘਟਨਾ, ਫਿਰ ਉਹ ਜੋ ਹੁਣ ਕਪੂਰਥਲੇ ਉੱਥੇ ਕੱਲ ਹੋਇਆ, ਫਿਰ ਐਵੇਂ ਦੀਆਂ ਘਟਨਾ ਜਿਹੜੀਆਂ ਉਹ ਸਾਡੇ ਲਈ ਹੋਰ भी अपने पेंशन होंगी। प्रधान जी कपूरथला केस में ये तो हो गया जो अमृतसर वाला केस है, उसमें थोड़ा एसजीपीसी का स्पष्टीकरण कर दो, क्या स्टैंड है, क्योंकि कई लोग कह रहे हैं मैंने पहले बोला कि मैं मांग कर रहा हूं सरकार से कि उसकी डीपली इंक्वायरी की जाए, जो सच है वो सामने आ जाए, फिर कोई दोषी होगा हमारे को तो कोई इतराज नहीं। पहले वहाँ इंक्वायरी कराएं प्रॉपर, उसमें कौन दोषी है क्या बात है, उसके बाद हमारा तो एट दिस स्टेज वी आर रनिंग कि ਉਹਦਾ ਜਿਹੜਾ ਪਰਚਾ ਆ ਉਹ ਵਾਪਸ ਕੀਤਾ ਜਾਵੇ। ਫਿਰ ਜੇ ਉਹਨਾਂ ਕੋਲ ਆ ਜਾਂਦੇ ਆ ਪੁਖਤਾ ਸਬੂਤ, ਉਹ ਫਿਰ ਉਹ ਤੋਂ ਬਾਅਦ वो inquiry the information I have got so far, that is clear cut, that case of Skrillex, because I am not eyewitness, I have not gone there। जी एक मेरा सवाल थोड़ा जाएगा, पहली गल तो यह है दूसरी जे तीसरी घटना मैं तुहानू दसदा, फिर तुहाडे रोड की बड़ी घटना है। दूसरी चीज जी गल एसजीपीसी को बकायदा तौर पर अनहल ने जो वैटिकन जो स्टेटस मिले था, रंधावा साहब ने अपने बयान च कह भी दिता कि जिन्ना चिर एसजीपीसी देखी नहीं तो चिर असं अपनी कोई भी सिविल फौज अंदर फोर्स नहीं लावांगे। फिर मैं इन्नी गल दस दो, वो बंदे मारे की काहली नहीं की सी, अपने कोल साबका पुलिस अफसर सी, साडे कोल साबका आर्मी अफसर सी, बकायदा तौर तफ्तीश मेरी पूरी गल सुनो, फिर गल करी ਉਹਦੀ ਕਿੰਨਾ ਪੂਰੀ ਤਫਤੀਸ਼ ਹੁੰਦੀ ਹੈ, ਪਤਾ ਕਿੱਥੋਂ ਹੈ ਕਿੱਥੋਂ ਅਸੀਂ ਸਬੂਤ ਹੀ ਬਟਾਤਾ ਕਰਾਂਗੇ, ਸਰ ਕੀ ਕਰਾਂਗੇ ਅਸੀਂ ਮਾਈ ਸੈਂਪਲੀ ਮੈਂ ਬੀਇੰਗ ਸਿੱਖ ਤੁਹਾਨੂੰ ਵੀ ਸਵਾਲ ਕਰਦਾ ਕਿ ਜਿੱਲੇ ਮੌਬ ਇਕੱਠੀ ਹੁੰਦੀ ਆ, ਤੁਹਾਡੀਆਂ ਅੱਖਾਂ ਦੇ ਸਾਹਮਣੇ ਉਹ ਇਨਸੀਡੈਂਟ ਹੋਇਆ ਹੋਵੇ, ਬਿਲ ਜੂ ਬੀਅਰ ਕੀ ਤੁਸੀਂ ਉੱਥੇ ਉਹਲੇ ਕਰੋਗੇ ਮਾਫ? ਮੈਂ ਸੈਂਪਲੀ ਆਈ ਐਮ ਸੇਇੰਗ, ਮੇਰੀ ਬੇਨਤੀ ਸੁਣ ਲਓ, ਮੇਰੀ ਬੇਨਤੀ ਸੁਣ ਲਓ, ਮੈਂ ਤੁਹਾਡੇ ਸਵਾਲ ਦਾ ਪਹਿਲਾਂ ਜਵਾਬ ਮੈਨੂੰ ਹੁਣ ਸੁਣ ਵੀ ਲਓ। ਮੈਂ ਤੁਹਾਨੂੰ ਸੈਂਪਲ ਦੱਸ ਚੁੱਕਾ ਪਹਿਲਾਂ ਵੀ ਕਿ ਇਟ ਇਜ਼ ਦ ਰਾਈਟ ਆਫ ਡਿਫੈਂਸ। ਇੱਕ ਬੰਦੇ ਨੂੰ ਕਾਨੂੰਨੀ ਮਾਨਤਾ ਆ ਕਿ ਜੇ ਬੰਦੇ ਦੇ ਹਾਲਾਤ ਇਹੋ ਜਿਹੇ ਲੱਗਦੇ ਆ ਕਿ ਬੰਦੇ ਨੂੰ ਆਪਣਾ ਸੈਲਫ ਡਿਫੈਂਸ ਦੇ ਵਿੱਚ ਕੁਝ ਵੀ, ਉਹਦਾ ਗੁਰੂ ਦੀ ਯਾਰ ਡਿਫੈਂਸ ਕੀਤੀ ਉਹਨਾਂ ਨੇ, ਉੱਥੇ ਕਿਹੜਾ ਬਖਸ਼ੂਗਾ? ਮੈਂ ਪਤਾ ਕਿਉਂ ਨਹੀਂ ਕੀਤੀ ਤੇ ਫਿਰ ਇਹ ਗੱਲ ਕਹੀ ਹੈ ਕਿ ਜੇ ਉਹਦੀ ਇਨਵੈਸਟੀਗੇਸ਼ਨ ਪ੍ਰੋਪਰ ਕਰਕੇ ਮਾਰੇ ਉਹ ਮੇਰੀ ਹੁਣ ਸੁਣ ਲਓ। ਪੁਲਿਸ ਦੇ ਕੋਲ 4 ਦਿਨ ਪਹਿਲਾਂ ਦਾ, ਇੱਕ ਮਿੰਟ ਸੁਣ ਲਓ, ਪੁਲਿਸ ਬੰਦੇ ਨੇ ਮੇਰੀ ਗੱਲ ਹੁਣ ਸੁਣ ਲਓ ਨਾ, ਮੇਰਾ ਨਾਓ ਜਸਟ ਲਿਸਨ ਕਿ 4 ਦਿਨ ਪਹਿਲਾਂ ਮੈਨੂੰ ਇੱਥੋਂ ਖਬਰ ਗਈ ਸੀ ਬੰਦੇ ਨੇ ਗੁਟਕਾ ਸਿੱਟਦਾ, ਬੰਦਾ ਅਸੀਂ ਫੜ ਲਿਆ। ਮੈਂ ਪਰਿਵਾਰ ਵਿਛੋੜੇ ਗੁਰਦੁਆਰੇ ਸੀ, ਮੈਂ ਇਮੀਡੀਏਟ ਆਈ ਰਸ਼ ਟੂ ਦਾ ਸਪੌਟ, ਮੈਂ ਇੱਥੇ ਆਇਆ ਔਰ ਮੈਂ ਬੰਦੇ ਨੂੰ ਪੁੱਛ ਕੇ ਉਹਨੂੰ ਸਾਰੇ ਵੀ ਕਿੱਥੋਂ ਆਇਆ ਕੀ ਆਇਆ, ਉਹ ਕੁਛ ਨਹੀਂ ਬੋਲਿਆ ਔਰ ਅਸੀਂ ਤਕਾਲਾ ਨੂੰ ਪੁਲਿਸ ਨੂੰ ਦਿੱਤਾ। ਪੁਲਿਸ ਨੇ ਸਟੇਟ ਵੇ ਸੈਂਟ ਟੂ ਜੁਡੀਸ਼ੀਅਲ ਕਸਟਡੀ। ਸਾਨੂੰ ਨੋ ਫਰੂਟਫੁਲ ਹੈਵ ਕਮ ਸੋ ਫਾਰ, ਨਾ ਸਾਨੂੰ ਆਪਣੇ ਜਿਹੜੀ ਤਖਤ ਕੇਸਗੜ੍ਹ ਤੇ ਹੋਈ ਆ ਵਿਸ਼ਵਾਸ ਕਿਤੇ ਕਰੀਏ। ਸਾਨੂੰ ਤਾਂ ਆਪ ਇਹਨਾਂ ਗੱਲਾਂ ਦਾ ਅਸੀਂ ਆਪ ਚਾਹੁੰਦੇ ਵੀ ਜਿੱਥੇ ਮਨੁੱਖਤਾ ਦਾ ਭਲਾ, ਜਿੱਥੇ ਸਰਬੱਤ ਦੇ ਭਲੇ ਦੀ ਗੱਲ ਹੁੰਦੀ ਆ, ਉੱਥੇ ਐਵੇਂ ਦੀ ਇੰਸੀਡੈਂਟ ਕਿਉਂ ਹੋਵੇ। ਪਰ ਮੈਂ ਸ਼ੁਕਰਗੁਜ਼ਾਰ ਹਾਂ, ਦੇਖੋ ਦੋ ਗੱਲਾਂ ਤੇ ਲੋਕਾਂ ਦਾ ਮਤ ਹੋਊਗਾ। ਗੁਰੂ ਰਾਮਦਾਸ ਦਾ ਦਾਰਿਆ ਗੁਰੂ ਸਾਹਿਬ ਨੇ ਆਪ ਰੱਖਿਆ ਕੀਤੀ ਉੱਤੇ,
ਕਿਉਂਕਿ ਸਿੱਖ ਦੀ ਹਮੇਸ਼ਾ ਰੱਖਿਆ ਕਰਦਾ। ਉੱਥੇ ਮਰਿਆਦਾ ਦਾ ਲੰਘਣ ਹੋਣਾ ਸੀ, ਜਿੱਦਾਂ ਉਹਨੇ ਸ੍ਰੀ ਸਾਹਿਬ ਕੱਢੀ ਸੀ ਉਹਦੇ ਵੀ ਲੱਗ ਸਕਦੀ ਸੀ, ਪਰ ਉੱਥੇ ਗ੍ਰਾਂਥੀ ਸਿੰਘ ਸਾਡੇ ਯਾਨੀ ਬਲਜੀਤ ਸਿੰਘ ਉਹਨੇ ਨਿਰੰਤਰ ਖੰਡਤ ਨਹੀਂ ਰਹਿ ਰਾਸ ਹੋਣ ਦਿੱਤੀ। ਔਰ ਜਿੰਨਾ ਸਾਡਾ ਸਟਾਫ ਸੀਗਾ, ਇਹ ਦੇਖੋ ਜਿਹੜਾ ਗੁਰੂ ਕਾ ਸਿੱਖ ਉਹ ਤਾਂ ਇਦਾਂ ਦੀਆਂ ਘਟਨਾ ਨਹੀਂ ਬਰਦਾਸ਼ਤ ਕਰੂਗਾ। ਐਡੀ ਵੱਡੀ ਘਟਨਾ, ਉਹ ਵੀ ਉਸ ਸਥਾਨ ਤੇ ਜਿਹੜੇ ਮਨੁੱਖਤਾ ਦਾ ਕੇਂਦਰ ਆ। ਸੋ ਮੈਂ ਸਮਝਦਾ ਕਿਉਂਕਿ ਜਿੱਲੇ ਲੋਕਾਂ ਦਾ ਮੋਹਰੇ ਹੁੰਦਾ ਆਪਣੇ ਸਾਹ, ਫਿਰ ਉੱਥੇ ਤੁਸੀਂ ਦੇਖ ਲਿਓ ਕਿਤੇ ਜਾ ਕੇ ਮੌਕਾ ਕਿਤੇ ਹੋਰ ਤਾਂ ਮਿਲੇ, ਫਿਰ ਕਰ ਹੁੰਦੀ ਗੱਲ ਹੈ। ਟਾਸਕ ਫੋਰਸ ਨੇ ਜਦੋਂ ਉਹਨੂੰ ਪ੍ਰੀਲਿਮਿਨਰੀ ਟੌਰਚਰ ਕੀਤਾ, ਕਿਹਨੂੰ? ਉਹ ਜਿਹੜਾ ਬੰਦਾ ਨਹੀਂ ਕੋਈ ਟੌਰਚਰ ਨਹੀਂ ਕੀਤਾ, ਕੋਈ ਟੌਰਚਰ ਨਹੀਂ ਬਾਅਦ ਉਹਨੂੰ ਪੁੱਛਿਆ ਨਹੀਂ, ਕੋਈ ਟੌਰਚਰ ਨਹੀਂ ਹੋਇਆ, ਟੌਰਚਰ ਸ਼ੱਕੀ ਚੀਜ਼ ਨਹੀਂ ਮਿਲੀ। ਹਾਂ, ਟੌਰਚਰ ਹੀ ਨਹੀਂ ਕੁਝ ਹੋਇਆ ਉਹਦੇ ਕੋਲ, ਕੋਈ ਉਹਦੇ ਟੌਰਚਰ ਦਾ ਕਿਸੇ ਨੇ ਮੌਕਾ ਦਿੱਤਾ ਕਰਦਾ। ਤੁਸੀਂ ਉਹਨੂੰ ਡੀਪਲੀ ਮਨਿਊਟ ਤਾਂ ਕਰੋ ਸਾਰੀ ਨੂੰ। ਸੈਂਟਰ ਸਰਕਾਰ ਦੇ ਰੋਲ ਬਾਰੇ ਤੁਹਾਡੀ ਕੀ ਰਾਏ ਹੈ? ਕਿਉਂਕਿ ਇਹ ਮੈਂ ਬੇਨਤੀ ਇਹ ਕਰਨਾ ਕਿ ਮੇਰਾ ਵੀ 55 ਸਾਲ ਦਾ ਤਜਰਬਾ ਹੈ। ਜੋ ਇਹੋ ਜਿਹੀ ਹਰਕਤਾਂ ਹੁੰਦੀਆਂ ਰਹੀਆਂ ਉਹ ਸੈਂਟਰ ਸਰਕਾਰ ਦੀਆਂ ਪੋਲਿਟਿਕਸ ਏਜੰਸੀਆਂ ਜਿਹੜੀਆਂ ਉਹ ਕਰਾਂਦੀਆਂ ਰਹੀਆਂ, ਢਾਲ ਲਾਉਣ ਦੀ ਪੂਰੀ ਕੋਸ਼ਿਸ਼ ਕਰਦੀ ਹੈ। ਤੁਹਾਨੂੰ ਕਿਸੇ ਗ੍ਰਹਿ ਮੰਤਰੀ ਨੇ ਦੂਜੇ ਤੀਜੇ ਨੇ ਕਿਸੇ ਨੇ ਟੈਲੀਫੋਨ ਕੀਤਾ ਕਿ ਵੀ ਅਸੀਂ ਤੁਹਾਡੇ ਨਾਲ ਖੜੇ ਹਾਂ? ਮੈਂ ਤੁਹਾਨੂੰ ਨਿਮਰਤਾ ਸਹਿਤ ਬੇਨਤੀ ਕਰਦਾ, ਮੈਂ ਪੋਲੀਟੀਕਲ ਇਹਨਾਂ ਮੁੱਦਿਆਂ ਤੇ ਨਹੀਂ ਸੀ ਪੈਣਾ ਚਾਹੁੰਦਾ, ਪਰ ਤੁਸੀਂ ਹੁਣ ਇਹ ਸਵਾਲ ਮੈਨੂੰ ਕਰ ਦਿੱਤਾ। ਇਹਨੂੰ ਆਪਾਂ ਬਾਅਦ ਕਰੋ ਕਿ ਜਿੱਦਣ ਦਾ ਕਿਸਾਨੀ ਸੰਘਰਸ਼ ਖਤਮ ਹੋਇਆ ਉਸੇ ਦਿਨ ਤੋਂ ਇਹ ਕਹਾਣੀ ਚੱਲ ਪਈ ਆ। ਔਰ ਇਹ ਕਹਾਣੀ ਦੇ ਪਿੱਛੇ ਸਾਨੂੰ ਤਾਂ ਹੁਣ ਪੰਜਾਬ ਦੀ ਸਰਕਾਰ, ਉਹ ਤੋਂ ਬਾਅਦ ਸੈਂਟਰ ਦੀ ਸਰਕਾਰ, ਸਾਡੀ ਤਾਂ ਭਾਈਵਾਲੀ ਕਿਸੇ ਨਾਲ ਨਹੀਂ, ਨਾ ਕਾਂਗਰਸ ਦੀ ਤਾਂ ਇੱਥੇ ਆਲਰੇਡੀ ਆ ਤੇ ਉਧਰ ਉਹ ਆ। ਔਰ ਉਦਣ ਦਾ ਹੀ ਇੱਕ ਘਟਨਾਕ੍ਰਮ ਚੱਲ ਰਿਹਾ। ਇਹ ਕਈ ਸਿੱਖ ਚਿਹਰਿਆਂ ਨੂੰ ਆਪਣੇ ਨਾਲ ਰਲਾਇਆ ਰਿਹਾ। ਚਲੋ ਰਾਜਨੀਤੀ ਆ, ਰਲ ਸਕਦੇ ਆ ਜੇ ਕੋਈ ਬੰਦਾ ਕਿਸੇ ਵੀ ਪਾਰਟੀ ਨੂੰ ਅਡਾਪਟ ਕਰ ਸਕਦਾ, ਪਰ ਸੋ ਫਾਰ ਮਾਈ ਨੌਲੇਜ ਇਜ਼ ਕੰਸਰਨ, ਮੈਨੂੰ ਜਿੰਨਾ ਗਿਆ ਵੀ ਇਹਦੇ ਪਿੱਛੇ ਕੋਈ ਸਾਜ਼ਿਸ਼ ਆ ਕੋਝੀ, ਔਰ ਇਹ ਕੋਝੀ ਸਾਜ਼ਿਸ਼ ਜਿਹੜੀ ਆ ਪੰਜਾਬ ਦੇ ਹਿੱਤਾਂ ਦੀ ਬਹੁਤ ਪਹਿਲਾਂ ਵੀ ਨੁਕਸਾਨ ਕਰ ਚੁੱਕੀ ਆ। ਇਹ ਸਾਜ਼ਿਸ਼ ਔਰ ਇਹ ਸਾਜ਼ਿਸ਼ ਆਈਦਰ ਬਾਈ ਦਾ ਸੈਂਟਰ ਗਵਰਨਮੈਂਟ, ਸੈਂਟਰ ਸਟੇਟ ਦੋਨਾਂ ਨੂੰ ਕਹਿ ਰਹੇ ਆ। ਮੈਂ ਬਟ ਆਈ ਐਮ ਸੇਇੰਗ ਕਿ ਦੋਹਾਂ ਨੂੰ ਮੈਂ ਤਾਂ ਕਹਿੰਦਾ ਆ, ਪੰਜਾਬ ਸਰਕਾਰ ਵੀ ਸੈਂਟਰ ਸਰਕਾਰ ਵੀ। ਪੰਜਾਬ ਸਰਕਾਰ ਕੱਲ ਰੰਧਾਵਾ ਸਾਹਿਬ ਨੇ ਕਹਿਤਾ ਜੀ ਅਸੀਂ 10 ਈਅਰ ਕਰਕੇ ਉਹਨਾਂ ਨੂੰ ਭੇਜ ਦਿੱਤੀ ਆ। ਜੇ ਹੁਣ ਇਹ ਪੰਜਾਬ ਸਰਕਾਰ ਮੌਕੇ ਤੇ ਇਹਨਾਂ ਨੇ ਲਾਗੂ ਕਰਾਉਣਾ, ਇਹ ਕਿਉਂ ਨਹੀਂ ਜਾ ਕੇ ਹੋਮ ਮਿਨਿਸਟਰ ਨੂੰ ਮਿਲਦੇ, ਉਹਦੇ ਕੋਲੋਂ ਕਿਉਂ ਨਹੀਂ ਜਾ ਕੇ ਅਮੈਂਡਮੈਂਟਾਂ ਕਰਾਉਂਦੇ? ਜੇ ਇੱਥੇ ਇੰਨੇ ਲਾ ਐਂਡ ਆਰਡਰ ਦੀ ਕੱਲ ਨੂੰ ਸਮੱਸਿਆ ਆਉਂਦੀ ਆ, ਅਸੀਂ ਆਪ ਇਸ ਗੱਲ ਤੋਂ ਪੀੜਦੇ ਹਾਂ, ਦੈਨ ਦੇ ਬਾਈ ਦੇ ਡਾਊਨ ਦੇ ਗੋ ਟੂ ਦਾ ਸੈਂਟਰ। ਤੁਹਾਨੂੰ ਗ੍ਰਹਿ ਮੰਤਰੀ ਦਾ ਫੋਨ ਆਇਆ? ਕੋਈ ਗ੍ਰਹਿ ਮੰਤਰੀ ਦਾ ਮੈਨੂੰ ਕੋਈ ਕਿਸੇ ਦਾ ਫੋਨ ਆਇਆ? ਮੈਨੂੰ ਕੋਈ ਬੀਜੇਪੀ ਦੇ ਵੱਡੇ ਨਹੀਂ, ਕਿਸੇ ਦਾ ਨਹੀਂ। ਆਰਐਸਐਸ ਨੇ ਮੈਨੂੰ ਟੈਲੀਫੋਨ ਆਇਆ ਮੁੱਖ ਮੰਤਰੀ ਚੰਨੀ ਸਾਹਿਬ ਦਾ, ਤੇ ਕੱਲ ਮੈਨੂੰ ਟੈਲੀਫੋਨ ਆਇਆ ਸੀ ਸਾਡੇ ਹੋਮ ਮਿਨਿਸਟਰ ਸਾਹਿਬ ਰੰਧਾਵਾ ਸਾਹਿਬ ਦਾ। ਉਹਨਾਂ ਨੇ ਇੱਥੇ ਮੀਟਿੰਗ ਸੱਦੀ ਸੀ, ਜਦੋਂ ਰੰਧਾਵਾ ਸਾਹਿਬ ਤੇ ਹਰਜਾਬ ਸਿੰਘ ਜੀ ਸਾਡੇ ਸਕੱਤਰ ਗਏ ਸੀਗੇ, ਤੇ ਮੈਨੂੰ ਬਾਕੀ ਸੈਂਟਰ ਤੋਂ ਕਿਸੇ ਦਾ ਟੈਲੀਫੋਨ ਆਇਆ। ਇਹਦਾ ਮਤਲਬ ਇਹ ਹੈ ਕਿ ਇਸ ਸਾਰੇ ਰੋਲ ਦੇ ਵਿੱਚ ਸੈਂਟਰ ਸਰਕਾਰ ਦਾ ਪੱਕਾ ਰੋਲ ਹੈ। ਮੈਨੂੰ ਨਹੀਂ ਪਤਾ ਸੀ ਤਾਂ ਕਹਿੰਦੇ ਪੁਲਿਸ ਸੱਚ ਲਿਆਵੇ ਸਾਹਮਣੇ, ਕਿਹਦਾ ਰੋਲ ਆ ਜਾਵੇ ਉਹਨੂੰ ਤਬਦੀਲ ਕਰ। ਕਪੂਰਥਲਾ ਹੁਣ ਬਹੁਤ ਹੋ ਗਿਆ, ਹੁਣ ਐਡੀ ਵੱਡੀ ਬੇਅਦਬੀ ਦੀ ਘਟਨਾ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਈ ਹੈ ਰੱਸਾ ਮੰਗਣ ਤੋਂ ਬਾਅਦ, ਪਰ ਸੈਂਟਰ ਸਰਕਾਰ ਵੱਲੋਂ ਕਿਸੇ ਕਿਸਮ ਦਾ ਕੋਈ ਸਹਾਨੁਭੂਤੀ ਨਾ ਪ੍ਰਗਟ ਕਰਨਾ, ਨਾ ਹੀ ਤੁਹਾਨੂੰ ਕੋਈ ਕੀਤਾ। ਉਹਦਾ ਕੀ ਬਿਆਨ ਦੀ ਗੱਲ ਹੀ ਹੁੰਦੀ, ਹੀ ਇਜ਼ ਦਾ ਚੀਫ ਆਫ ਦਾ ਸੁਪਰੀਮ ਸੀਟ, ਉਹ ਕੀਤਾ ਉਹਨਾਂ ਨੇ ਸੈਂਟਰ ਸਰਕਾਰ ਦੇ ਨਹੀਂ, ਕਿਸੇ ਨੇ ਨਹੀਂ ਕੀਤਾ। ਇਹੀ ਮੰਗ ਕਰ ਰਹੇ ਹਾਂ, ਕਿਸੇ ਨੇ ਨਹੀਂ ਕੀਤਾ। ਸਾਡੇ ਪ੍ਰਬੰਧ ਕੀ ਨਹੀਂ ਹੈਗਾ। ਅਸੀਂ ਦੇਖੋ ਹਾਲੇ ਸਿੱਟ ਉਹਨਾਂ ਦੀ ਉਡੀਕ ਰਹੇ ਹਾਂ। ਉਹ ਅਸੀਂ ਸਿੱਟ ਉਸ ਤੋਂ ਬਾਅਦ ਆਪਣੀ ਫਿਰ ਸਿੱਟ ਜਿਹੜੀ ਬਣਾਵਾਂਗੇ, ਉਹ ਅਸੀਂ ਆਪਣੀ ਬੱਕਰੀ ਬਣਾਵਾਂਗੇ। ਉਹਦੇ ਵਿੱਚ ਅਸੀਂ, ਕਿਉਂਕਿ ਜੋ ਪੁਲਿਸ ਨੇ ਤਫਤੀਸ਼ ਕਰਨੀ ਉਹ ਪੁਲਿਸ ਦਾ ਹੈਗਾ ਆਪਣਾ ਸਿਸਟਮ, ਕਿਉਂਕਿ ਸਰਕਾਰ ਆ ਸਾਡੀ ਜਿਹੜੀ ਆ ਸਿੱਟ ਸਾਡੀ ਕਰੂਗੀ, ਸਾਰਾ ਹੀ ਮਨਿਊਟ ਦੀ ਬਾਤ ਕਰੂਗੀ। ਉਹਦੇ ਵਿੱਚ ਕੀ ਸੱਚ ਆ ਕੀ ਝੂਠ ਆ ਉਹ ਵੀ ਬਣਾ ਕੇ ਉਹ ਤੋਂ ਲਾਜ਼ਮ ਲੱਗਣ 15 ਲੱਗਣ, ਉਹ ਪ੍ਰਬੰਧਾਂ ਵਾਸਤੇ ਕਰਾਂਗੇ। ਹਾਂਜੀ, ਬਸ ਹੀ ਬਸ।
ਇੰਦਰਾ ਨਹੀਂ ਕਰਦੀ ਅਸੀਂ ਕਰਵਾਈ ਸੀ ਹਾਂਜੀ लाल किशन अडवाणी ने एक किताब लिखी थी जिसमें क्या थी बाय नो ਪੋਲੀਟੀਕਲ ਕੁਐਸਚਨ ਕਾਈਂਡਲੀ ਇਹਨੂੰ ਇੱਥੇ ਤੱਕ ਰੱਖੀਏ ਆਪਾਂ ਹੁਣ ਦੀ ਗੱਲ ਪਿੱਛੇ ਜਿਹੜੀ ਹੋਈ ਉਹਨੂੰ ਕਰ ਥੈਂਕ ਯੂ ਵੈਰੀ ਮਚ